ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬयाल ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵੇਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਹੈ ਵੀ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਨਾਲ ਅਗਲੇ ਹਫ਼ਤੇ ਅਲਾਸਕਾ ਦੇ ਵਿੱਚ ਮਿਲਣਗੇ ਤਾਂ ਕਿ ਜੋ ਯੂਕਰੇਨ ਦੇ ਵਿੱਚ ਸੀਜ਼ ਫਾਇਰ ਕੀਤਾ ਜਾ ਸਕੇ। ਦੋਨਾਂ ਲੀਡਰਾਂ ਦੀ ਮੀਟਿੰਗ ਅਗਲੇ ਸ਼ੁੱਕਰਵਾਰ ਨੂੰ, ਜਾਣੀ ਕਿ ਹੁਣ ਤੋਂ ਐਗਜ਼ੈਕਟਲੀ ਇੱਕ ਹਫ਼ਤੇ ਬਾਅਦ ਅਲਾਸਕਾ ਦੇ ਵਿੱਚ ਹੋਊਗੀ। ਇਹ ਕਲੀਅਰ ਨਹੀਂ ਹੈਗਾ ਵੀ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਆ ਉਹ ਵੀ ਇਸ ਹਾਈ ਲੈਵਲ ਜਿਹੜੀਆਂ ਟਾਕਸ ਆ ਉਹਦੇ ਵਿੱਚ ਇਨਵੋਲਵ ਹੋਣਗੇ ਕਿ ਨਹੀਂ। ਬਹੁਤ ਸਾਰੇ ਮੀਡੀਆ ਰਿਪੋਰਟਸ ਇਹ ਵੀ ਕਹਿ ਰਹੇ ਆ ਕਿ ਰਸ਼ੀਆ ਵਾਲੇ ਇਹ ਕਹਿੰਦੇ ਆ ਵੀ ਅਸੀਂ ਲੜਾਈ ਬੰਦ ਕਰ ਦਾਂਗੇ, ਪਰ ਸਾਨੂੰ ਈਸਟਰਨ ਯੂਕਰੇਨ ਦਾ ਜਿਹੜਾ ਹਿੱਸਾ ਆ ਉਹ ਟੇਕ ਓਵਰ ਕਰਨ ਦਿੱਤਾ ਜਾਵੇ। ਪਰ ਇਹਦੇ ਤੇ ਜ਼ੈਲੈਂਸਕੀ ਹੁਣੀ ਮੰਨਦੇ ਆ ਕਿ ਨਹੀਂ ਮੰਨਦੇ, ਇਹ ਕਾਫੀ ਜ਼ਿਆਦਾ ਜਿਹੜਾ ਡਿਪੈਂਡ ਕਰੂਗਾ। ਰਸ਼ੀਆ ਦੀ ਜੋ ਐਮਬੈਸੀ ਹੈਗੀ ਵਾਸ਼ਿੰਗਟਨ DC ਦੇ ਵਿੱਚ, ਉਹਨਾਂ ਨੇ ਇਸ ਚੀਜ਼ ਨੂੰ ਰਿਸਪੌਂਡ ਨਹੀਂ ਕੀਤਾ, ਪਰ ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਇਹ ਦੱਸਿਆ ਕਿ ਰਸ਼ੀਅਨਸ ਨੇ ਲਿਸਟ ਜਿਹੜੀ ਆ ਉਹਨਾਂ ਦੀ ਡਿਮਾਂਡ ਆ ਸੀਜ਼ ਫਾਇਰ ਦੇ ਲਈ ਉਹ ਪੂਰੀ ਜਿਹੜੀ ਦੇ ਦਿੱਤੀ ਹੈਗੀ ਆ। ਸੋ US ਜਿਹੜਾ ਆ ਉਹ ਕੋਸ਼ਿਸ਼ ਕਰ ਰਿਹਾ ਯੂਕਰੇਨ ਦੇ ਨਾਲ ਤੇ ਯੂਰਪੀਅਨ ਅਲਾਈਜ਼ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨ ਦੇ ਲਈ। ਪ੍ਰੈਜ਼ੀਡੈਂਟ ਟਰੰਪ ਹੁਣੀ ਕਲੀਅਰ ਆ, ਕਹਿੰਦੇ ਭਈ ਇਹ ਜਿਹੜੀ ਜੰਗ ਆ ਇਹ ਜੋ ਬਾਈਡਨ ਹੋਣਾ ਦੇ ਟਾਈਮ ਤੋਂ ਚੱਲ ਰਹੀ ਆ। 6 ਮਹੀਨੇ ਪਹਿਲਾਂ ਮੈਂ ਆਫਿਸ ਲਿਆ ਹੈਗਾ ਤੇ ਮੇਰਾ ਕਹਿੰਦੇ ਮਕਸਦ ਇਹ ਆ ਵੀ ਇਸ ਜੰਗ ਨੂੰ ਖਤਮ ਕੀਤਾ ਜਾਵੇ। ਸੋ ਉਹਨਾਂ ਦੇ ਕਹਿਣੇ ਦੇ ਉੱਤੇ ਇੱਕ ਸਪੈਸ਼ਲ ਐਨਵੋਏ ਵਿਟਕੌਫ ਜੋ ਆ ਉਹ ਪ੍ਰੈਜ਼ੀਡੈਂਟ ਪੁਟਿਨ ਨੂੰ ਪਿਛਲੇ ਦਿਨਾਂ ਦੇ ਵਿੱਚ ਮਿਲੇ ਸੀ। ਉਸ ਤੋਂ ਬਾਅਦ ਇਹ ਜਿਹੜੀ ਆ ਗੱਲਬਾਤ ਦੀ ਸ਼ੁਰੂਆਤ ਹੋਈ ਹੈਗੀ ਆ। ਇਹ ਯੂਰਪੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਵਾਈਟ ਹਾਊਸ ਜਿਹੜੇ ਆ ਇਹਨਾਂ ਵਾਈਟ ਹਾਊਸ ਦੇ ਆਫੀਸਰਸ ਨੇ ਆਪਸ ਦੇ ਵਿੱਚ ਗੱਲਬਾਤ ਵੀ ਇਸ ਇਸ਼ੂ ਦੇ ਉੱਤੇ ਕੀਤੀ ਹੈਗੀ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਵੀ ਇਸ ਕਾਲ ਲਿਸਟ ਦੇ ਵਿੱਚ ਇਨਵੋਲਵ ਸੀਗੇ, ਨਾਲ ਸਟੀਵ ਵਿਟਕੌਫ ਤੇ ਕੀਥ ਕੈਲੋਗ ਹੁਣੀ ਹਾਜ਼ਰ ਸੀਗੇ। ਜੀ, ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਐਮੋਰੀ ਯੂਨੀਵਰਸਿਟੀ ਦੇ ਕੈਂਪਸ CDC ਦਾ ਜਿਹੜਾ ਹੈਡਕੁਆਟਰ ਆ ਉਸ ਦੇ ਨਜ਼ਦੀਕ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਹੈਗੀ ਆ। ਜਾਰਜੀਆ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈ। ਅਟਲਾਂਟਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਜਿਸ ਬੰਦੇ ਨੇ ਉੱਥੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਆ ਉਹ ਵੀ ਸ਼ੂਟਿੰਗ ਦੇ ਵਿੱਚ ਖੁਦ ਮਾਰਿਆ ਗਿਆ ਆ, ਉਹ ਇਸ ਮੌਕੇ ਡੈਡ ਹੈਗਾ ਆ। ਇੱਕ ਪੁਲਿਸ ਅਫਸਰ ਦੇ ਵੀ ਗੋਲੀ ਲੱਗੀ ਆ ਜੋ ਕਿ ਕ੍ਰਿਟੀਕਲੀ ਇੰਜਰਡ ਆ, ਕਾਫੀ ਜ਼ਿਆਦਾ ਗੰਭੀਰ ਸੱਟਾਂ ਜਿਹੜੀਆਂ ਆ ਉਸ ਨੂੰ ਲੱਗੀਆਂ ਆ। ਐਕਟਿਵ ਸ਼ੂਟਰ ਕਹਿੰਦੇ ਵੀ ਉਸਨੇ CDC ਦੇ ਨਜ਼ਦੀਕ ਤੇ ਐਮਰੀ ਯੂਨੀਵਰਸਿਟੀ ਦੇ ਕੈਂਪਸ ਦੇ ਨਜ਼ਦੀਕ ਅੱਜ ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ ਬਾਅਦ ਦੁਪਹਿਰ ਨੂੰ ਇਸ ਗੋਲੀਕਾਂਡ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਆ। ਅਟਲਾਂਟਾ ਪੁਲਿਸ ਦੇ ਜਿਹੜੇ ਚੀਫ ਡੈਰਿਨ ਸ਼ਾਇਰਬੌਮ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਵੀ ਮਲਟੀਪਲ ਸ਼ਾਟਸ ਜਿਹੜੀਆਂ ਰਾਉਂਡਸ ਆ ਉਹ ਗੋਲੀਆਂ ਦੇ CDC ਬਿਲਡਿੰਗ ਦੇ ਵੀ ਜਿਹੜੀਆਂ ਉਹ ਲੱਗੀਆਂ, ਜਿਨ੍ਹਾਂ ਵਿੱਚ ਕਈ ਜਿਹੜੀਆਂ ਵਿੰਡੋਜ਼ ਆ ਉਹ ਵੀ ਟੁੱਟੀਆਂ ਆ। ਇਹ ਵੀ ਦੱਸਦੇ ਜਾਈਏ ਵੀ 92 ਜਿਹੜੇ ਬੱਚੇ ਡੇ ਕੇਅਰ ਸੈਂਟਰ ਦੇ ਜਿਹੜੇ CDC ਦੇ ਕੈਂਪਸ ਦੇ ਵਿੱਚ ਉਸ ਮੌਕੇ ਮੌਜੂਦ ਸੀਗੇ ਤੇ ਇਹ ਦੱਸਿਆ ਗਿਆ ਵੀ ਸਾਰੇ ਸੁਰੱਖਿਅਤ ਹੈਗੇ ਨੇ। ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 4:50 ਦੇ ਉੱਤੇ ਇਹ ਵਾਪਰੀ ਆ। ਡੀ ਕਾਲਬ ਕਾਉਂਟੀ ਪੈਂਦੀ ਆ ਜਿਸ ਦੇ ਵਿੱਚ ਇਹ ਗੋਲੀਕਾਂਡ ਵਾਪਰਿਆ ਤੇ ਉੱਥੋਂ ਕਾਉਂਟੀ ਦੇ ਜਿਹੜੇ ਪੁਲਿਸ ਆਫਿਸਰ ਆ ਉਹਨਾਂ ਨੇ ਇਸ ਸਸਪੈਕਟ ਨੂੰ ਲੋਕੇਟ ਕੀਤਾ
ਜੋ ਕਿ ਐਮਰੀ ਪੁਆਇੰਟ CVS ਫਾਰਮੇਸੀ ਜਿਹੜੀ ਅਕ੍ਰੋਸ ਦਾ ਸਟਰੀਟ ਸੀ CDC ਬਿਲਡਿੰਗ ਦੇ, ਉੱਥੇ ਮੌਜੂਦ ਸੀਗਾ। ਅੰਗੇਜ ਕੀਤਾ ਉਸ ਨੂੰ, ਗਨ ਫਾਇਰ ਜਿਹੜੀ ਹੋਈ, ਪੁਲਿਸ ਦੇ ਵੀ ਅਫਸਰ ਦੇ ਵੀ ਜਿਹੜੀ ਗੋਲੀ ਲੱਗੀ, ਤੇ ਬਾਅਦ ਦੇ ਵਿੱਚ ਇਸ ਨੂੰ ਵੀ ਉੱਥੇ ਢੇਰ ਕਰ ਦਿੱਤਾ ਗਿਆ। 4 ਜਣੇ ਇਸ ਟਾਈਮ ਨਜ਼ਦੀਕੀ ਹਸਪਤਾਲ ਦੇ ਵਿੱਚ ਸਟ੍ਰੈਸ ਐਂਜ਼ਾਈਟੀ ਰਿਲੇਟਡ ਕਾਰਨਾਂ ਕਰਕੇ ਜਿਹੜੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈਗਾ। ਕਹਿੰਦੇ ਵੀ ਜਿੱਦਾਂ ਹੀ ਸ਼ੂਟਿੰਗ ਰਿਪੋਰਟ ਹੋਈ ਸੀ, ਸ਼ੈਲਟਰ ਇਨ ਪਲੇਸ ਆਰਡਰ ਕੀਤਾ ਗਿਆ ਸੀ, ਰਨ ਹਾਈਡ ਫਾਈਟ ਅਵੋਇਡ ਦਾ ਏਰੀਆ। ਯੂਨੀਵਰਸਿਟੀ ਨੇ ਇੱਕ ਅਲਰਟ ਦੇ ਵਿੱਚ ਸਾਰਿਆਂ ਨੂੰ ਸੂਚਨਾ ਦਿੱਤੀ ਆ। ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਫਿਰ ਜਿਹੜੀ ਆ ਸਟੇਟਮੈਂਟ ਦੇ ਜਾਰੀ ਕੀਤੀ ਐਕਸ ਦੇ ਉੱਤੇ, ਫਸਟ ਰਿਸਪੌਂਡਰਸ ਦਾ ਧੰਨਵਾਦ ਕੀਤਾ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸ਼ੂਟਰ ਆ ਉਸ ਨੂੰ, ਜਿਸ ਨੂੰ ਸਬਡਿਊ ਕਰ ਲਿਆ ਗਿਆ ਆ, ਤੇ ਕਈ ਜਾਨਾਂ ਜਿਹੜੀਆਂ ਬਚਾਈਆਂ ਗਈਆਂ। ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ, ਜਾਰਜੀਆ ਦੇ ਵਿੱਚ ਹੀ ਇੱਕ ਮਿਲਟਰੀ ਇੰਸਟਾਲੇਸ਼ਨ ਦੇ ਉੱਤੇ, ਫੌਜੀ ਟਿਕਾਣੇ ਦੇ ਉੱਤੇ, ਇੱਕ ਫੌਜੀ ਨੇ ਹੀ ਆਪਣੇ ਸਾਥੀ ਫੌਜੀ ਦੇ ਉੱਤੇ ਗੋਲੀकांड ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ। ਇਸ ਮੌਕੇ ਉੱਤੇ ਦੀ FBI ਤੇ ਜਾਰਜੀਆ ਦੀ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਦੀ ਜਾਂਚ ਲੋਕਲ ਲਾ ਇਨਫੋਰਸਮੈਂਟ ਨਾਲ ਮਿਲ ਕੇ ਕਰ ਰਹੀ ਆ। ਟਰੰਪ ਐਡਮਿਨਿਸਟ੍ਰੇਸ਼ਨ $1 ਬਿਲੀਅਨ UCLA ਤੋਂ ਸੈਟਲਮੈਂਟ ਦੇ ਵਿੱਚ ਮੰਗ ਰਿਹਾ ਹੈਗਾ। ਪਿਛਲੇ ਹਫ਼ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਸੀ UCLA ਨੂੰ, ਉਹ ਬੰਦ ਕਰ ਦਿੱਤੀ ਸੀਗੀ। UCLA ਦੇ ਜਿਹੜੇ ਚਾਂਸਲਰ ਹੁਲੀਓ ਫਰੈਂਕ ਆ, ਉਹਨਾਂ ਨੇ ਇੱਕ ਲੈਟਰ ਦੇ ਵਿੱਚ ਦੱਸਿਆ ਸੀ ਵੀ $584 ਮਿਲੀਅਨ ਦੀ ਫੰਡਿੰਗ ਸੀ, ਉਹ ਸਸਪੈਂਡ ਕਰ ਦਿੱਤੀ ਗਈ ਹੈਗੀ ਆ। ਸੋ UCLA ਦੇ ਜਿਹੜੇ ਆਫੀਸ਼ੀਅਲਸ ਆ, ਉਹ ਆਲਰੇਡੀ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹੈਗੇ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੈਜ਼ੀਡੈਂਟ ਜੇਮਸ ਮਿਲਕਨ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਜਿਹੜੀ ਸੈਟਲਮੈਂਟ ਆ, ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਯੂਨੀਵਰਸਿਟੀ ਤੇ, ਪਰ ਅਸੀਂ ਸਾਰੇ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਰਿਵਿਊ ਕਰ ਰਹੇ ਹਾਂ ਜੋ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਗੁੱਡ ਫੇਥ ਡਾਇalogue ਦੇ ਵਿੱਚ ਆਪਾਂ ਇਨਵੋਲਵ ਹੋਵਾਂਗੇ। ਸੋ ਇੱਕ ਡਰਾਫਟ ਪ੍ਰਪੋਜ਼ਲ ਐਗਰੀਮੈਂਟ ਜਿਹੜਾ ਸਕੂਲ ਨੂੰ ਭੇਜਿਆ ਗਿਆ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਫੈਡਰਲ ਗਵਰਨਮੈਂਟ ਨੂੰ $1 ਬਿਲੀਅਨ ਦਿਓ, ਮਲਟੀਪਲ ਇੰਸਟਾਲਮੈਂਟਸ ਅਲੋਂਗ ਵਿਦ 172 ਮਿਲੀਅਨ ਕਲੇਮ ਫੰਡ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀਆਂ ਵਾਇਲੇਸ਼ਨਸ ਹੋਈਆਂ ਟਾਈਟਲ 7 ਨੂੰ ਲੈ ਕੇ, ਸਿਵਲ ਰਾਈਟਸ ਨੂੰ ਲੈ ਕੇ, ਖਾਸ ਕਰਕੇ ਬੇਸਡ ਔਨ ਰੇਸ, ਕਲਰ, ਰਿਲੀਜਨ, ਸੈਕਸ, ਨੇਸ਼ਨ ਆਫ ਓਰੀਜਨ ਐਟਸਟਰਾ। ਸੋ ਇਸ ਤੋਂ ਪਹਿਲਾਂ ਬਾਕੀ ਯੂਨੀਵਰਸਿਟੀਆਂ ਦੇ ਨਾਲ ਵੀ ਕਈਆਂ ਨਾਲ ਸੈਟਲਮੈਂਟ ਹੋਈ ਹੈਗੀ ਆ। ਇਹ UCLA ਨੇ ਇਹ ਕਿਹਾ ਵੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ, ਕੰਬੈਟ ਕਰ ਰਹੇ ਹਾਂ ਐਂਟੀਸੈਮਿਟਿਜ਼ਮ ਨੂੰ ਫਾਈਟ ਕਰਨ ਦੇ ਲਈ, ਪਰ ਜੋ ਬਰਾਊਨ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀ ਇਸ ਤਰ੍ਹਾਂ ਦੀ ਸੈਟਲਮੈਂਟਸ ਹੋਈਆਂ ਹੈਗੀਆਂ। ਸੋ UCLA ਹੁਣ ਕਿਸ ਤਰ੍ਹਾਂ ਜਿਹੜਾ ਸੈਟਲ ਕਰਦਾ ਆ, ਉਹ ਦੇਖਦੇ ਆ। ਪਰ ਕੈਲੀਫੋਰਨੀਆ ਦੇ ਜਿਹੜੇ ਸਟੇਟ ਸੈਨੇਟਰ ਸਕਾਟ ਵੀਨਰ ਆ, ਡੈਮੋਕ੍ਰੇਟ ਆ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਮੋਰਲੀ ਅਨਐਕਸੈਪਟੇਬਲ ਆ ਤੇ ਮੌਬ ਵਾਸ ਬਿਹੇਵੀਅਰ ਹੈਗਾ ਆ ਟਰੰਪ ਹੋਣਾ ਵੱਲੋਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਖਬਰ LA ਦੇ ਇਲਾਕੇ ਤੋਂ ਆ ਰਹੀ ਆ। LA ਦੇ ਇਲਾਕੇ ਦੇ ਵਿੱਚ ਇੱਕ ਬਜ਼ੁਰਗ, ਸਿੱਖ ਬਜ਼ੁਰਗ, ਉਹਨਾਂ ਦੀ ਕੁੱਟਮਾਰ ਜਿਹੜੀ ਉਹ ਹੋਈ ਆ। ਲੈਂਕਰਸ਼ਿਮ ਗੁਰਦੁਆਰਾ ਜਿੱਥੇ ਹੈਗਾ ਆ, ਜਿੱਥੋਂ ਆਪਾਂ ਇੱਕ ਦੋ ਵਾਰੀ ਜਾ ਕੇ ਕਵਰੇਜ ਵੀ ਤੁਹਾਡੇ ਲਈ ਇੱਥੋਂ ਪੇਸ਼ ਕੀਤੀ ਸੀ, ਉਸੇ ਹੀ ਗੁਰਦੁਆਰੇ ਦੇ ਨਜ਼ਦੀਕ ਜਿਹੜੀ ਪਹਿਲੀ ਹੀ ਲਾਈਟ ਆਉਂਦੀ ਆ, ਉਸ ਦੇ ਲਾਗੇ ਇੱਕ 7-Eleven ਆ। ਕਰਬ ਸਾਈਡ ਦੇ ਉੱਤੇ ਜਿਹੜਾ ਦੱਸਿਆ ਗਿਆ ਵੀ ਇੱਕ 70-75 ਸਾਲ ਦੀ ਉਮਰ ਦੇ ਜਿਹੜੇ ਬਜ਼ੁਰਗ, ਜਿਨ੍ਹਾਂ ਦਾ ਨਾਮ ਇਸ ਮੌਕੇ ਹਰਪਾਲ ਸਿੰਘ ਰੰਧਾਵਾ ਦੱਸਿਆ ਗਿਆ ਆ। ਸਾਨੂੰ ਬਲਵਿੰਦਰ ਸਿੰਘ ਹੋਣਾ ਨੇ ਉੱਥੋਂ ਕਾਲ ਕਰਕੇ ਜਿਹੜੀ ਇਹ ਜਾਣਕਾਰੀ ਦਿੱਤੀ ਆ। ਵੀਡੀਓ ਵੀ ਤੁਹਾਨੂੰ ਜਿਹੜੀ ਉਹ ਆਪਾਂ ਸ਼ੋਅ ਕਰਾਂਗੇ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ, ਵੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋਣ ਤੋਂ ਬਾਅਦ ਦੇ ਵਿੱਚ ਦੀ ਵੀਡੀਓ ਬਣੀ ਆ। ਮੂੰਹ ਜਿਹੜਾ ਆ ਉਹ ਇੱਕਦਮ ਲਹੂ ਦੇ ਨਾਲ ਲੱਥਪੱਥ ਹੋਇਆ ਪਿਆ ਆ, ਕੱਪੜਿਆਂ ਦੇ ਉੱਤੇ ਖੂਨ ਜਿਹੜਾ ਉਹ ਡੁੱਲਾ ਪਿਆ ਆ। ਸੋ ਕਹਿੰਦੇ ਵੀ ਉਹ ਜਿਹੜੇ ਬਜ਼ੁਰਗ ਆ ਉੱਥੇ ਜਿਹੜੇ ਅਪਾਰਟਮੈਂਟਸ ਆ ਗੁਰੂ ਘਰ ਦੇ, ਉਹਨਾਂ ਵਿੱਚ ਹੀ ਉੱਥੇ ਰਹਿੰਦੇ ਸੀਗੇ, ਤੇ ਇਹ ਪਿੱਛੋਂ ਪੰਜਾਬ ਤੋਂ ਕਹਿੰਦੇ ਵੀ ਘੁੰਮਣਾ ਜਿਹੜਾ ਪਿੰਡ ਆ ਉੱਥੋਂ ਬਿਲੋਂਗ ਜਿਹੜੇ ਉਹ ਕਰਦੇ ਸੀਗੇ। ਉੱਥੇ 7-Eleven ਦੇ ਸਾਹਮਣੇ ਕਹਿ ਲਓ ਆਪੋਜ਼ਿਟ ਸਾਈਡ ਦੇ ਉੱਤੇ, ਕਰਬ ਸਾਈਡ ਦੇ ਉੱਤੇ ਸੀਗੇ, ਸ਼ਾਇਦ ਕੁਛ ਲੈਣ ਗਏ ਹੋਣਗੇ। ਜਦ ਜੋ ਹੁਣੇ ਮਿਲੀ ਜਾਣਕਾਰੀ, ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇੱਕ ਹੋਮਲੈਸ ਬੰਦੇ ਨੇ ਅਚਨਚੇਤੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਇਹ ਮੰਡੇ ਦੀ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ, ਤਕਰੀਬਨ 3-3:30 ਵਜੇ ਦੀ ਜਿਹੜੀ ਘਟਨਾ ਜਿਹੜੀ ਉਹ ਦੱਸੀ ਗਈ ਆ। ਸੋ ਕਹਿੰਦੇ ਵੀ ਇੱਕ ਜਣਾ ਉੱਥੇ ਭੱਜ ਕੇ ਆਇਆ ਵੀ ਤੁਹਾਡੇ ਜਿਹੜਾ ਬੰਦਾ ਆ ਉਸ ਨੂੰ ਕੋਈ ਕੁੱਟਮਾਰ ਜਿਹੜੀ ਆ ਉਹ
ਕਰ ਰਿਹਾ ਆ। ਬਾਅਦ ਦੇ ਵਿੱਚ ਲੋਕ ਜਿਹੜੇ ਉੱਥੇ ਇਕੱਠੇ ਵੀ ਹੋਏ। ਵੀਡੀਓ ਦੇ ਵਿੱਚ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸੁਣਦੀਆਂ ਵੀ ਆ ਵੀ ਆਲੇ ਦੁਆਲੇ ਜਿਹੜੇ ਲੋਕ ਆ ਉਹ ਕੀ ਕਹਿ ਰਹੇ। ਆਓ ਥੋੜ੍ਹੀ ਜਿਹੀ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਆਪਾਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਥੋੜ੍ਹੀ ਹੋਰ ਇਸ ਬਾਬਤ ਗੱਲ ਕਰਦੇ ਹਾਂ। ਪਰ ਇੱਕ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਵੀ ਇੱਕ ਬਜ਼ੁਰਗ ਨੂੰ ਅਚਨਚੇਤੇ ਹੀ ਕੋਈ ਜਿਹੜਾ ਕਹਿੰਦੇ ਵੀ ਜਿਹੜਾ ਸੋ ਕਾਲਡ ਹੋਮਲੈਸ ਬੰਦਾ ਸੀ ਉਸਨੇ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਦੀ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਹੈਗੀ ਆ। Used to talk to that man with the white and blue shirt. समझ नहीं आ रहा है कुछ। यार ये तो बहुत सिचुएशन खराब हो जाएगा इधर भरा हम नंबर है नहीं मेरे को काम दे रहा है ਸੋ ਜਿੱਦਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆ ਵੀ ਉੱਥੋਂ ਪਤਾ ਲੱਗ ਰਿਹਾ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਦੀ ਕੁੱਟਮਾਰ ਹੋਈ ਆ। ਦੱਸ ਰਹੇ ਵੀ ਉਹਨਾਂ ਦੇ ਇੱਕ ਬ੍ਰਦਰ ਜਿਨ੍ਹਾਂ ਦਾ ਨਾਮ ਗੁਰਦਿਆਲ ਸਿੰਘ ਆ, ਉਹ ਡਾਕਟਰ ਵੀ ਨੇ, ਉਹ ਵੀ ਉਸ ਇਲਾਕੇ ਦੇ ਵਿੱਚ ਹੀ ਕਿਤੇ ਹੋਰ ਰਹਿੰਦੇ ਆ। ਜਦੋਂ ਨਾਲ ਸਾਈਡ ਤੇ ਖੜੇ ਆ ਜਿਹੜੇ ਲੋਕ ਕਹਿ ਰਹੇ ਵੀ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਦੱਸਿਆ ਜਾਵੇ, ਗੁਰੂ ਘਰ ਦੇ ਪ੍ਰਧਾਨ ਨੂੰ ਜਿਹੜਾ ਉਹ ਦੱਸਿਆ ਜਾਵੇ। ਹੁਣੇ ਮਿਲੀ ਜਿਹੜੀ ਜਾਣਕਾਰੀ ਦੇ ਮੁਤਾਬਕ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਆ ਵੀ ਉਹਨਾਂ ਦੇ ਆਲਰੇਡੀ 2-3 ਸਰਜਰੀਜ਼ ਉਹਨਾਂ ਦੀਆਂ ਕੀਤੀਆਂ ਪਈਆਂ ਆ। ਸੱਟਾਂ ਇੰਨੀਆਂ ਕੁ ਜ਼ਿਆਦਾ ਆ ਵੀ ਉਹਨਾਂ ਨੂੰ ਕਹਿੰਦੇ ਵੀ ਬੇਹੋਸ਼ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਪੀੜਾ ਉਹਨਾਂ ਕੋਲ ਸ਼ਾਇਦ ਜਿਹੜੀ ਇੰਨੀ ਜ਼ਿਆਦਾ ਸਹਿ ਨਹੀਂ ਹੋ ਰਹੀ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਵੀ ਮੂੰਹ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਆ, ਸਿਰ ਦੇ ਵਿੱਚ ਵੀ ਸ਼ਾਇਦ ਉਹਨਾਂ ਦੇ ਜਿਹੜੀਆਂ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਅੱਖਾਂ ਦੇ ਥੱਲੇ ਜਿਹੜੀ ਕਹਿੰਦੇ ਹੱਡੀ ਹੁੰਦੀ ਆ ਉਸ ਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦਾ ਮਾਰ ਜਿਹੜੀ ਉਹ ਪਈ ਆ। ਡਾਕਟਰ ਕਹਿੰਦੇ ਆ ਵੀ ਹਾਂ ਸਰਵਾਈਵ ਤਾਂ ਜਿਹੜਾ ਉਹ ਕਰ ਜਾਣਗੇ, ਪਰ ਸੱਟਾਂ ਜਿਹੜੀਆਂ ਬਹੁਤ ਗੁੱਝੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਉਹਨਾਂ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹ ਕਹਿੰਦੇ ਵੀ ਇਦਾਂ ਹੀ ਇੱਕ ਹੋਰ ਘਟਨਾ ਜਿਹੜੀ KCF ਜਿਹੜਾ ਗੁਰਦੁਆਰਾ ਉੱਥੇ ਨਜ਼ਦੀਕ ਆ, ਉਸ ਦੇ ਨਜ਼ਦੀਕ ਉਹ ਵੀ ਇੱਕ ਬਜ਼ੁਰਗ ਦੇ ਨਾਲ ਵਾਪਰੀ ਸੀ। ਪਰ ਉਹਨਾਂ ਨੇ ਕੁਛ ਜਿਹੜਾ ਆ ਉਹ ਅੱਗੇ ਜਿਹੜੀ ਜਾਣਕਾਰੀ ਨਹੀਂ ਸੀ ਦਿੱਤੀ, ਸ਼ਾਇਦ ਕਿਉਂਕਿ ਆਪਣੇ ਉਸ ਇਮੀਗ੍ਰੇਸ਼ਨ ਸਟੇਟਸ ਦੇ ਬਾਬਤ। ਪਰ ਇਹ ਜਿਹੜੇ ਬਜ਼ੁਰਗ ਹਰਪਾਲ ਸਿੰਘ ਜਿਨ੍ਹਾਂ ਦੇ ਨਾਲ ਇਹ ਦੁਰਘਟਨਾ ਵਾਪਰੀ ਹੈ, ਜਿਨ੍ਹਾਂ ਦੀ ਇਸ ਤਰੀਕੇ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਹੋਈ ਆ, ਇਹ ਕਹਿੰਦੇ ਵੀ ਸਿਟੀਜ਼ਨ ਜਿਹੜੇ ਉਹ ਦੱਸੇ ਜਾਂਦੇ ਆ। ਇਹ ਜਿਹੜੀ ਅਚਨਚੇਤੇ ਹੋਮਲੈਸਨੈਸ ਦੇ ਕਰਕੇ ਹੋਈ ਆ। ਹੋਮਲੈਸਨੈਸ ਦੀ ਸਿਚੁਏਸ਼ਨ ਦੇਖ ਲਓ ਹਰਜੋਤ ਸਿੰਘ ਜੀ, ਇੰਨੀ ਬੈਡ ਹੋਈ ਆ। LA ਦੇ ਵਿੱਚ ਕੋਈ ਇਸ ਦੇ ਵਿੱਚ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਵੀ ਕਿੱਦਾਂ ਦੇ ਜਿਹੜੇ ਉੱਥੇ ਜਿਹੜੇ ਲੋਕ ਆ ਉਹ ਘੁੰਮ ਫਿਰ ਰਹੇ ਆ ਤੇ ਇਦਾਂ ਦੇ ਜਿਹੜੇ ਸ਼ਦਾਈ ਲੋਕਾਂ ਦੇ ਦੁਆਰਾ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ। ਬਹੁਤ ਅਫਸੋਸਜਨਕ ਜਿਹੜੀ ਗੱਲ ਆ। ਪੁਲਿਸ ਨੂੰ ਰਿਪੋਰਟ ਲਿਖਾਈ ਹੋਈ ਆ ਪਰ ਅਜੇ ਤੱਕ ਅੱਗੇ ਕੋਈ ਫੜਿਆ ਗਿਆ ਆ ਕੁਛ ਅਜਿਹਾ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਲੱਗਾ ਹੈਗਾ। ਪਰ ਇਸ ਟਾਈਮ ਕਹਿ ਸਕਦੇ ਹਾਂ ਵੀ ਉਹ ਜੀਵਨ ਮੌਤ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਨੇ। ਅਰਦਾਸ ਕਰਦੇ ਹਾਂ ਵੀ ਉਹ ਤੰਦਰੁਸਤ ਹੋ ਕੇ ਸਿਹਤਯਾਬ ਹੋ ਕੇ ਵਾਪਸ ਆਪਣੇ ਪਰਿਵਾਰ ਦੇ ਕੋਲ ਜਿਹੜਾ ਉਹ ਆਉਣ। ਪਰ ਬਹੁਤ ਹੀ ਮੰਦਭਾਗੀ ਘਟਨਾ ਬੀਤੇ ਸੋਮਵਾਰ ਦੀ ਜੋ ਕਿ ਸਾਨੂੰ ਹੁਣ ਅੱਜ ਹੀ ਜਿਹੜਾ ਪਤਾ ਲੱਗਾ ਤਾਂ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਲਾਸ ਐਂਜਲਸ ਏਰੀਆ ਦੇ ਸਿੱਖਾਂ ਨੂੰ ਉੱਥੇ ਦੇ ਮੇਅਰ ਜਿਹੜੀ ਹੈਗੀ ਆ ਕਰਨ ਵਾਸ ਨੂੰ ਮਿਲਣਾ ਚਾਹੀਦਾ ਤੇ ਨਾਲ ਦੀ ਨਾਲ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਵੀ ਕਰਨਾ ਚਾਹੀਦਾ। ਨਾਲ ਸਿੱਖ ਕੋਲੀਸ਼ਨ ਵਾਲਿਆਂ ਨੂੰ ਵੀ ਮਿਲੋ ਕਿਉਂਕਿ ਟੋਟਲੀ ਇਹ ਹੇਟ ਕ੍ਰਾਈਮ ਆ। ਆਪਾਂ ਸਵੇਰੇ ਰਿਪੋਰਟ ਕੀਤੀ ਸੀ ਭਈ ਸਿੱਖ ਪੂਰੇ ਅਮਰੀਕਾ 'ਚ ਤੀਜੇ ਨੰਬਰ ਤੇ ਆਉਂਦੇ ਹੇਟ ਕ੍ਰਾਈਮ ਦੇ ਅੰਡਰ। ਪਿਛਲੇ ਸਾਲ ਦਾ ਜਿਹੜਾ ਡਾਟਾ FBI ਵੱਲੋਂ ਰਿਲੀਜ਼ ਕੀਤਾ ਗਿਆ ਹੈਗਾ। ਸੋ ਇਹ FBI ਨੂੰ ਵੀ ਕੰਟੈਕਟ ਕਰਨਾ ਚਾਹੀਦਾ ਹੈਗਾ। ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਸਦਨ ਤੋਂ ਹੀ ਆ ਰਹੀ ਹੈਗੀ ਆ ਜਿੱਥੇ ਅੱਗਾਂ ਲੱਗੀਆਂ ਆ। ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕੈਨੀਅਨ ਫਾਇਰ ਤੇ ਇੱਕ ਜਿਹੜੀ ਦੂਜੀ ਅੱਗ ਲੱਗੀ ਹੋਈ ਹੈਗੀ ਆ ਉਹਦੇ ਨਾਲ ਲਾਸ ਐਂਜਲਸ ਵਾਲਾ ਏਰੀਆ ਜਿਹੜਾ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਕੈਨੀਅਨ ਫਾਇਰ ਜਿਹੜੀ ਆ ਉਹ 5000 ਏਕੜ ਤੱਕ ਤੋਂ ਵੀ ਵੱਧ ਗਈ ਹੈਗੀ ਆ। 25% ਕੰਟੇਨ ਕੀਤੀ ਗਈ ਆ। ਇਹ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਜਿਹੜਾ ਦੱਸਿਆ ਹੈਗਾ। 2 ਬਿਲਡਿੰਗਾਂ ਵੀ ਇਹਦੇ ਵਿੱਚ ਸੜ ਕੇ ਜਿਹੜੀਆਂ ਆ ਸੁਆਹ ਹੋ ਗਈਆਂ ਹੈਗੀਆਂ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕਸਸ ਦੇ ਜਿਹੜੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਟੈਕਸਸ ਦੇ ਸੁਪਰੀਮ ਕੋਰਟ ਨੂੰ ਅਰਜੀ ਜਿਹੜੀ ਲਾਈ ਆ ਰੀਡਿਸਟ੍ਰਿਕਟਿੰਗ ਦੇ ਕਰਕੇ ਜੋ ਡੈਮੋਕ੍ਰੇਟਸ ਸੂਬੇ ਨੂੰ ਛੱਡ ਕੇ ਗਏ ਹੋਏ ਆ ਉਹਨਾਂ ਵਿੱਚੋਂ ਜਿਹੜੇ 13 ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੂੰ ਐਕਸਪੈਲ ਕਰਨ ਦੀ ਉਹਨਾਂ ਨੇ ਮੰਗ ਕੀਤੀ ਆ। ਜਿਹੜੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਪਹਿਲਾਂ ਅਦਾਲਤ ਦੇ ਵਿੱਚ ਮੰਗ ਕੀਤੀ ਸੀ ਰਿਪਰੈਜ਼ੈਂਟੇਟਿਵ ਜੀਨ ਵੂ ਜਿਹੜੇ ਕਿ ਹਾਊਸ ਡੈਮੋਕ੍ਰੈਟਿਕ ਲੀਡਰ ਆ ਉਹਨਾਂ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਜਾਵੇ, ਐਕਸਪੈਲ
ਕਰ ਦਿੱਤਾ ਜਾਵੇ। ਪੈਕਸਟਨ ਨੇ ਡਿਸਪਿਊਟ ਕੀਤਾ ਵੀ ਗਵਰਨਰ ਦੇ ਕੋਲ ਐਸੀ ਅਥਾਰਟੀ ਹੈਗੀ ਆ ਰਿਕੁਐਸਟ ਕਰਨ ਦੀ ਜਾਂ ਨਹੀਂ, ਪਰ ਹੁਣ ਖੁਦ ਅਟਾਰਨੀ ਜਨਰਲ ਜਿਹੜੇ ਕੈਨ ਪੈਕਸਟਨ ਆ ਉਹਨਾਂ ਨੇ ਟੈਕਸਸ ਦੇ ਸੁਪਰੀਮ ਕੋਰਟ ਨੂੰ ਇਹ ਹੁਣ ਅਰਜੀ ਦਰਖਾਸਤ ਜਿਹੜੀ ਉਹ ਪਾਈ ਹੈਗੀ ਆ। ਸੋ 13 ਜਾਣਿਆਂ ਨੂੰ ਉਹਨਾਂ ਨੇ ਕੱਢਣ ਦੀ ਜਿਹੜੀ ਉਹ ਮੰਗ ਕੀਤੀ ਹੈ। ਪੈਕਸਟਨ ਨੇ ਇਸ ਦੇ ਵਿੱਚ ਇਹ ਆਰਗੂਮੈਂਟ ਪੇਸ਼ ਕੀਤਾ ਵੀ ਇਹ ਜਿਹੜੇ ਰਿਪਰੈਜ਼ੈਂਟੇਟਿਵਸ ਆ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਉੱਥੇ ਘੱਲਿਆ ਆ ਉਹਨਾਂ ਨੇ ਆਪਣੇ ਆਫਿਸ ਆ ਉਹ ਛੱਡ ਦਿੱਤੇ ਆ, ਉਹ ਭਗੌੜੇ ਜਿਹੜੇ ਇਸ ਦੇ ਵਿੱਚ ਹੋ ਚੁੱਕੇ ਆ ਤੇ ਜਿਹੜੀ ਸਟੇਟ ਆ ਉਹ ਸੰਡੇ ਨੂੰ ਸਟਾਪ ਕਰ ਰਹੀ ਆ। ਜਿਹੜੇ ਨਵੇਂ ਕਾਂਗਰੈਸ਼ਨਲ ਮੈਪ ਆ ਰੀਡਰਾ ਕਰਨੇ ਆ, ਰੀਡਿਸਟ੍ਰਿਕਟ ਜਿਹੜੇ ਕਰਨੇ ਆ, ਡਿਸਟ੍ਰਿਕਟ ਲਾਈਨਸ ਨਵੀਆਂ ਬਣਾਉਣੀਆਂ ਆ, ਉਸ ਕਾਰਜ ਦੇ ਵਿੱਚ ਇਹ ਇਸ ਟਾਈਮ ਰੋਕ ਰਹੇ ਹੈਗੇ ਆ। ਸੋ ਰਿਪਬਲਿਕਨਸ ਦੀ ਕੋਸ਼ਿਸ਼ ਆ, ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟੈਕਸਸ ਨੂੰ ਆਖਿਆ ਸੀਗਾ ਵੀ 5 ਸੀਟਾਂ ਹੋਰ ਆਪਾਂ ਜਿਹੜੀਆਂ ਜਿੱਤੀਏ ਰੀਡਿਸਟ੍ਰਿਕਟਿੰਗ ਜਿਹੜੀ ਉਹ ਕਰਕੇ। ਸੋ 13 ਜਾਣਿਆਂ ਦੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਬੇਸਿਕਲੀ ਕੋਰਮ ਪੂਰਾ ਸ਼ਾਇਦ ਕਰਨ ਦੇ ਲਈ। ਸੋ ਉਹਨਾਂ ਨੂੰ ਜਿਹੜਾ ਉਹ ਐਕਸਪੈਲ ਕਰਨ ਦੀ ਜਿਹੜੀ ਉਹ ਮੰਗ ਕਰ ਰਹੇ ਆ। ਜਦੋਂ 13 ਘਟ ਜਾਣਗੇ ਤਾਂ ਉਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਆ ਵੀ ਕੋਰਮ ਪੂਰਾ ਹੋ ਜਾਊਗਾ ਤੇ ਇਹ ਆਪਣੇ ਬਿੱਲ ਨੂੰ ਅੱਗੇ ਜਿਹੜਾ ਉਹ ਵਧਾ ਸਕਦੇ ਹੈਗੇ ਆ। ਸੋ 51 ਜਿਹੜੇ ਡੈਮੋਕ੍ਰੇਟ ਆ ਰਿਪਰੈਜ਼ੈਂਟੇਟਿਵ ਉੱਥੋਂ ਉਹ ਸੂਬਾ ਛੱਡ ਕੇ ਇਲੀਨੋਇਸ ਦੇ ਵਿੱਚ ਜਾ ਪਹੁੰਚੇ ਸੀਗੇ। ਕੈਲੀਫੋਰਨੀਆ ਦੇ ਸਾਬਕਾ ਜੋ ਗਵਰਨਰ ਆ ਆਰਨੋਲਡ ਸ਼ਵਾਰਜ਼ਨੈਗਰ ਉਹਨਾਂ ਨੇ ਜਿਨ੍ਹਾਂ ਨੇ ਸਰਵ ਕੀਤਾ ਸੀ 2003 ਤੋਂ ਲੈ ਕੇ 2011 ਤਾਈਂ, ਉਹ ਕਹਿੰਦੇ ਵੀ ਮੈਂ ਇਹ ਸਿਚੁਏਸ਼ਨ ਨੂੰ ਪੂਰੀ ਤਰ੍ਹਾਂ ਮੋਨੀਟਰ ਕਰ ਰਿਹਾ ਹੈਗਾ। ਕਾਰਨ ਕੀ ਆ ਵੀ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ ਉਹ ਵੀ ਕਹਿੰਦੇ ਵੀ ਜੇ ਟੈਕਸਸ ਵਾਲੇ ਇਹ ਕੰਮ ਕਰਦੇ ਆ ਤੇ ਅਸੀਂ ਵੀ ਜਿਹੜੀਆਂ 5 ਦੇ ਕਰੀਬ ਜਿਹੜੀਆਂ GOP ਹੋਲਡ ਦੇ ਵਿੱਚ ਸੀਟਸ ਹੈਗੀਆਂ ਉਹਨਾਂ ਨੂੰ ਕਾਊਂਟਰ ਕਰਾਂਗੇ। ਉਹ ਏਰੀਆ ਵੀ ਅਸੀਂ ਉਸ ਹਿਸਾਬ ਦੇ ਨਾਲ ਡਿਵਾਈਡ ਕਰਾਂਗੇ, ਮੈਪ ਕ੍ਰੀਏਟ ਕਰਾਂਗੇ ਤਾਂ ਕਿ ਜਿਹੜੇ 5 ਦੇ 5 ਇੱਥੋਂ ਜਿਹੜੇ ਆ ਉਹ ਡੈਮੋਕ੍ਰੇਟ ਜਿੱਤ ਸਕਣ। ਸੋ ਟੈਕਸਸ ਵੱਲ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਦੇਖ ਰਹੇ ਹੈਗੇ ਆ। ਸੋ ਇਹ ਲੜਾਈ ਜਿਹੜੀ ਆ ਵੱਧਦੀ ਹੀ ਨਜ਼ਰ ਆ ਰਹੀ ਹੈਗੀ ਜੀ। ਕੈਲੀਫੋਰਨੀਆ ਦੀ ਮੌਜੂਦਾ ਲੈਫਟੀਨੈਂਟ ਗਵਰਨਰ ਇਲੈਨੀ ਕਲੋਨਕਸ ਉਹਨਾਂ ਨੇ ਗਵਰਨਰ ਦੀ ਰੇਸ ਦੇ ਵਿੱਚੋਂ ਆਪਣਾ ਨਾਮ ਵਾਪਸ ਇੱਕ ਹਿਸਾਬ ਦੇ ਨਾਲ ਲੈ ਲਿਆ ਆ। ਉਹ ਹੁਣ ਸਟੇਟ ਦੇ ਟ੍ਰੈਜਰਰ ਖਜ਼ਾਨਚੀ ਦੇ ਲਈ ਉਹ ਰਨ ਕਹਿੰਦੇ ਵੀ ਕਰਨਗੇ। ਸੋ ਇਹਨਾਂ ਨੇ ਜਿਹੜਾ ਗਵਰਨਟੋਰੀਅਲ ਬਿਡ 2 ਸਾਲ ਪਹਿਲਾਂ ਹੀ ਐਲਾਨ ਦਿੱਤੀ ਸੀ, ਅੱਜ ਉਸ ਦੇ ਵਿੱਚੋਂ ਕਹਿੰਦੇ ਵੀ ਉਹ ਡ੍ਰੌਪ ਆਊਟ ਕਰ ਰਹੇ ਆ। ਲੈਫਟੀਨੈਂਟ ਗਵਰਨਰ ਨੇ ਕਿਹਾ ਵੀ ਐਟ ਦਿਸ ਮੋਮੈਂਟ ਕਹਿੰਦੇ ਵੀ ਮੈਨੂੰ ਲੱਗਦਾ ਹੈ ਵੀ ਮੈਂ ਸਭ ਤੋਂ ਵੱਡਾ ਜਿਹੜਾ ਇੰਪੈਕਟ ਆ ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਫਿਊਚਰ ਦੇ ਉੱਤੇ ਫੋਕਸ ਕਰਕੇ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਲੈਫਟੀਨੈਂਟ ਗਵਰਨਰ ਜਿਹੜੇ ਇਲੈਨੀ ਕਲੋਨਕਸ ਆ ਇਹਨਾਂ ਦਾ ਨਾਮ ਕੁਝ ਇੰਨਾ ਜ਼ਿਆਦਾ ਮਸ਼ਹੂਰ ਨਹੀਂ ਸੀਗਾ। ਇਸ ਤੋਂ ਇਲਾਵਾ ਹੋਰ ਕਹਿ ਸਕਦੇ ਆ ਵੀ ਵੱਡੇ ਨਾਮ ਥੋੜੇ ਬਹੁਤੇ ਜਿਹੜੇ ਉਹ ਜ਼ਰੂਰ ਸਾਹਮਣੇ ਆ ਰਹੇ ਹੈਗੇ ਆ। ਕਮਲਾ ਹੈਰਿਸ ਨੇ ਆਲਰੇਡੀ ਨਾ ਕਰ ਦਿੱਤੀ ਆ ਵੀ ਉਹ ਵੀ ਨਹੀਂ ਰਨ ਕਰਨਗੇ। ਗੈਵਨ ਨਿਊਸਮ ਟਰਮ ਆਊਟ ਜਿਹੜੇ ਉਹ ਹੋ ਰਹੇ ਆ। ਇਸ ਮੌਕੇ ਡੈਮੋਕ੍ਰੇਟਸ ਦੇ ਵੱਲੋਂ ਕੇਟੀ ਪੋਰਟਰ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਕੱਤਰ ਹੈਵੀਅਰ ਜਿਹੜੇ ਆ ਬਸੇਰਾ ਉਹਨਾਂ ਦਾ ਨਾਮ ਜਿਹੜਾ ਉਹ ਮੋਹਰੇ ਆ ਰਿਹਾ ਹੈਗਾ ਆ। ਸੋ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਵੀ ਕਈ ਹੋਰ ਕੰਟੈਂਡਰ ਜਿਹੜੇ ਆ ਇਸ ਟਾਈਮ ਇਸ ਮੈਦਾਨ ਦੇ ਵਿੱਚ ਕੁੱਦਣਗੇ। ਸੋ ਕਈ ਤਰੀਕੇ ਦੀ ਹਰਜੋਤ ਸਿੰਘ ਜੀ ਲੜਾਈ ਜਿਹੜੀ ਉਹ ਚੱਲਣੀ ਆ, ਜਿੱਦਾਂ ਤੁਸੀਂ ਹੁਣੇ ਇਸ ਪਿਛਲੀ ਖਬਰ 'ਚ ਜ਼ਿਕਰ ਜਿਹੜਾ ਉਹ ਕੀਤਾ ਵੀ ਰੀਡਿਸਟ੍ਰਿਕਟਿੰਗ ਇੱਥੇ ਵੀ ਹੋ ਸਕਦੀ ਆ। 5 ਸੀਟਾਂ ਜੇ ਉੱਥੇ ਉਹ ਲੂਜ਼ ਕਰਦੇ ਕਹਿੰਦੇ ਵੀ ਅਸੀਂ ਇੱਧਰੋਂ ਗੇਨ ਜਿਹੜੀਆਂ ਉਹ ਕਰਾਵਾਂਗੇ। ਸੋ ਕਾਫੀ ਜਿਹੜਾ ਉਹ ਰੌਲਾ ਰੱਪਾ ਆ ਇਸ ਵਾਰ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਗਵਰਨਟੋਰੀਅਲ ਇਲੈਕਸ਼ਨਸ ਦੇ ਵਿੱਚ ਦੇਖਣ ਨੂੰ ਮਿਲੇਗਾ। ਕੈਲਮੈਟਰਸ ਨੇ ਰਿਪੋਰਟ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ ਚੁੱਪ ਹੈਗੇ ਆ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ। UC ਸਿਸਟਮ ਜਿਹੜਾ ਕੈਲੀਫੋਰਨੀਆ ਦਾ ਉੱਥੇ 13% ਦੇ ਕਰੀਬ 13.6% ਦੇ ਕਰੀਬ ਐਨਰੋਲਮੈਂਟ ਆ ਫਾਲ ਆਫ 2024 ਦੀ ਇੰਟਰਨੈਸ਼ਨਲ ਸਟੂਡੈਂਟਸ ਦੀ। ਕਹਿੰਦੇ ਵੀ ਪੂਰੇ ਦੁਨੀਆ ਦੇ ਸਟੂਡੈਂਟ ਤਾਂ ਇਹ ਸੋਚਦੇ ਸੀ ਵੀ ਅਮਰੀਕਾ ਇਦਾਂ ਦਾ ਮੁਲਕ ਆ ਜਿੱਥੇ ਫਰੀडम ਆਫ ਸਪੀਚ ਹੈਗੀ ਆ, ਪਰ ਜਿਸ ਤਰ੍ਹਾਂ ਪਿਛਲੇ ਮਹੀਨਿਆਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸਟੂਡੈਂਟਸ ਦੇ ਨਾਲ ਡੀਲ ਕੀਤਾ ਗਿਆ ਹੈ, ਜਿਸ ਤਰ੍ਹਾਂ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ, ਸੋ ਕਹਿੰਦੇ ਵੀ ਜਿਹੜੇ ਸਟੂਡੈਂਟਸ ਆ ਉਹ ਚੁੱਪ ਆ। ਉਹ ਕਹਿੰਦੇ ਵੀ ਅਸੀਂ ਇਸ ਇਸ਼ੂ ਦੇ ਉੱਤੇ ਕਿਸੇ ਤਰ੍ਹਾਂ ਨਹੀਂ ਬੋਲਣਾ ਨਹੀਂ। ਈਵਨ ਕਹਿੰਦੇ ਵੀ ਜਿਹੜੇ ਰਿਸਰਚ ਪ੍ਰੋਜੈਕਟ ਵੀ ਆ ਹਿਊਮਨ ਰਾਈਟਸ ਨੂੰ ਲੈ ਕੇ ਜਾਂ ਫਰੀडम ਆਫ ਸਪੀਚ ਨੂੰ ਲੈ ਕੇ ਉਹਨਾਂ ਦੇ ਉੱਤੇ ਵੀ ਉਹ ਵਰਕ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਕਾਫੀ ਜ਼ਿਆਦਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਘਬਰਾਏ ਹੋਏ ਹੈਗੇ ਆ। ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀ ਆਈਸ ਵੱਲੋਂ, ਕਈ ਵਾਰ ਛੱਡ ਵੀ ਦਿੱਤੇ ਗਏ ਆ, ਮੁੜ ਕੇ ਉਹਨਾਂ ਨੇ ਯੂਨੀਵਰਸਿਟੀਜ਼ ਵੀ ਜੁਆਇਨ ਕਰ ਲਈਆਂ ਹੈਗੀਆਂ ਆ। ਪਰ ਸਟਿਲ ਇਦਾਂ ਦੇ ਜਿਹੜੇ ਸਟੂਡੈਂਟਸ ਹੈਗੇ ਆ ਜੋ UC ਸੈਂਡੀਗੋ ਦੇ ਸੀ 35 ਸਟੂਡੈਂਟ ਟਰਮੀਨੇਟ ਕੀਤੇ ਗਏ ਸੀ, ਉਹਨਾਂ ਨੂੰ ਉਹਨਾਂ ਦੇ ਵੀਜ਼ੇ ਰੀਇਨਸਟੇਟ ਤਾਂ ਕਰ ਦਿੱਤੇ ਗਏ ਆ, ਪਰ ਉਹ ਪੂਰੀ ਤਰ੍ਹਾਂ
ਜਿਹੜੇ ਘਬਰਾ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਇਸ ਨੂੰ ਹੈਂਡਲ ਕੀਤਾ ਜਾਵੇ। ਸੋ ਉਹਨਾਂ ਦੇ ਕੋਲ ਜਿਹੜੀਆਂ ਟਰੈਵਲ ਆਪਸ਼ਨਸ ਆ ਉਹ ਵੀ ਬੜੀਆਂ ਰਿਸਟ੍ਰਿਕਟਡ ਆ ਵੀ ਜੇ ਅਸੀਂ ਵਾਪਸ ਆਪਣੇ ਮੁਲਕ ਦੇ ਵਿੱਚ ਜਾਂਦੇ ਆ ਪੇਰੈਂਟਸ ਨੂੰ ਮਿਲਣ ਜਾਂ ਕੁਝ ਦਿਨਾਂ ਦੇ ਲਈ, ਮੁੜ ਕੇ ਆ ਕੇ ਪਤਾ ਨਹੀਂ ਵੀ ਉਹ ਸਾਨੂੰ ਐਂਟਰ ਹੋਣ ਦੇਣਗੇ ਜਾਂ ਨਹੀਂ। ਸਟੂਡੈਂਟ ਜਿਹੜੇ ਹੁੰਦੇ ਆ ਉਹ ਆਪਣੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨਿਊਜ਼ਪੇਪਰ ਹੁੰਦੇ ਆ, ਉਹਨਾਂ ਦੇ ਵਿੱਚ ਬੜੀ ਵੱਧ ਚੜ ਕੇ ਜਿਹੜਾ ਹਿੱਸਾ ਲੈਂਦੇ ਆ ਵੱਖ-ਵੱਖ ਟੌਪਿਕਸ ਤੇ, ਉਹਨਾਂ ਤੋਂ ਹੀ ਗਾਹਾਂ ਜਾ ਕੇ ਫਿਰ ਉਹ ਵੱਖ-ਵੱਖ ਜਿਹੜੇ ਨਿਊਜ਼ ਚੈਨਲਸ ਆ ਜਾਂ ਨਿਊਜ਼ਪੇਪਰਸ ਆ ਉਹਨਾਂ ਨੂੰ ਜੁਆਇਨ ਕਰਦੇ ਹੈਗੇ ਆ। ਟਫਟਸ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਨੇ ਇਹ ਕਿਹਾ ਵੀ ਮੈਂ ਤਾਂ ਹੁਣ ਜਿਹੜਾ ਨਿਊਜ਼ਪੇਪਰ ਆ ਉਹਦੇ 'ਚ ਕੁਝ ਲਿਖਣਾ ਹੀ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਨਹੀਂ ਪਤਾ ਵੀ ਕਿਹੜੇ ਵੇਲੇ ਜਿਹੜੀ ਆ ਜਿਸ ਤਰ੍ਹਾਂ ਮਾਰਕੋ ਰੂਬੀਓ ਉਹਨਾਂ ਨੇ ਕਿਹਾ ਵੀ ਜੇ ਪੜ੍ਹਨਾ ਹੈ ਤਾਂ ਪੜ੍ਹੋ, ਪਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਨਹੀਂ ਰੱਖ ਸਕਦੇ ਵੀ ਸਾਨੂੰ ਜਿਹੜਾ ਆ ਉੱਥੋਂ ਅਰੈਸਟ ਕਰਕੇ ਡਿਪੋਰਟ ਨਾ ਕਰ ਦਿੱਤਾ ਜਾਵੇ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਜਾਂਦੇ-ਜਾਂਦੇ ਜਿਹੜੀ ਮੌਸਮ ਨੂੰ ਲੈ ਕੇ ਜਿਹੜੀ ਖਬਰ ਆ, ਇਸ ਵੀਕਐਂਡ ਦੇ ਉੱਤੇ ਐਕਸਟ੍ਰੀਮ ਹੀਟ ਵਾਚ ਕੈਲੀਫੋਰਨੀਆ ਦੇ ਨਾਲ ਸਦਰਨ ਕੈਲੀਫੋਰਨੀਆ ਤੇ ਹੋਰ ਕਈ ਸੂਬਿਆਂ ਦੇ ਵਿੱਚ ਜਾਰੀ ਕੀਤੀ ਗਈ ਆ। ਟੈਂਪਰੇਚਰ ਕਹਿੰਦੇ ਵੀ ਕਈ ਇਲਾਕਿਆਂ ਦੇ ਵਿੱਚ 119 ਡਿਗਰੀ ਤੱਕ ਜਾ ਚੁੱਕੇ ਆ ਤੇ ਆਉਂਦੇ ਵੀਕਐਂਡ ਦੇ ਉੱਤੇ 115 ਡਿਗਰੀ ਤੱਕ ਜਾ ਸਕਦੇ ਆ। 50 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਉਹ ਵੱਖ-ਵੱਖ ਹੀਟ ਦੇ ਨਾਲ, ਗਰਮੀ ਦੇ ਨਾਲ ਸੰਬੰਧਿਤ ਅਲਰਟਸ ਦੇ ਅੰਡਰ ਜਿਹੜੇ ਉਹ ਰਹਿਣਗੇ। ਪਾਮ ਸਪ੍ਰਿੰਗਸ ਦੇ ਵਿੱਚ ਕੱਲ ਜਿਹੜਾ ਤਾਪਮਾਨ ਹੈ 119 ਡਿਗਰੀ ਤੱਕ, ਫੀਨਿਕਸ 'ਚ 118, ਸਕਾਟਸਡੇਲ ਐਰੀਜ਼ੋਨਾ 'ਚ 116, ਜਿਹੜਾ ਟਕਸਨ ਐਰੀਜ਼ੋਨਾ 'ਚ 112 ਤੱਕ ਜਿਹੜਾ ਉਹ ਚਲਿਆ ਗਿਆ ਸੀ। ਆਉਂਦੇ ਦਿਨਾਂ ਦੇ ਵਿੱਚ ਕੋਚੈਲਾ 'ਚ 113, ਜਿਹੜੀ ਹੈ ਡੈਥ ਵੈਲੀ ਵਾਲੇ ਪਾਸੇ 113, ਤੇ ਜਿਹੜਾ ਟਕਸਨ ਦੇ ਵਿੱਚ 107 ਤੱਕ ਜਿਹੜਾ ਟੈਂਪਰੇਚਰ, 109 ਤੱਕ ਜਿਹੜਾ ਆ ਉਹ ਯੂਮਾ ਤੱਕ ਵਿੱਚ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਸ ਮੌਕੇ ਜਿਹੜੇ ਐਕਸਟ੍ਰੀਮ ਹੀਟ ਵਾਰਨਿੰਗਸ, ਹੀਟ ਐਡਵਾਈਜ਼ਰੀਜ਼ ਐਲਬਰਕਵਰਕੀ, ਨਿਊ ਮੈਕਸੀਕੋ, ਡੈਲਸ, ਅਲ ਪਾਸੋ, ਅਮਰੀਲੋ, ਟੈਕਸਸ, ਓਕਲਾਹੋਮਾ ਸਿਟੀ, ਵਿਚਿਟਾ, ਕੈਂਸਸ, ਡੈਨਵਰ ਤੇ ਸਿਓ ਸਿਟੀ, ਆਇਓਵਾ ਦੇ ਵਿੱਚ ਜਿਹੜੀ ਉਹ 100 ਤੋਂ ਲੈ ਕੇ 110 ਡਿਗਰੀ ਤੱਕ ਤਾਪਮਾਨ ਜਿਹੜਾ ਹੋ ਜਾਊਗਾ। ਸੋ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਜਿਹੜਾ ਉਹ ਰੱਖੋ, ਪਾਣੀ ਪੀਓ ਤੇ ਬਗੈਰ ਮਤਲਬ ਤੋਂ ਗਰਮੀ ਚੋਂ ਬਾਹਰ ਨਿਕਲਣ, ਬਗੈਰ ਮਤਲਬ ਤੋਂ ਗਰਮੀ 'ਚ ਬਾਹਰ ਜਿਹੜਾ ਕਹਿੰਦੇ ਵੀ ਉਹ ਨਾ ਨਿਕਲੋ। ਰੈੱਡ ਫਲੈਗ ਵਾਰਨਿੰਗਸ ਓਰੇਗਨ, ਯੂਟਾ, ਕੋਲੋਰਾਡੋ, ਵਾਇਓਮਿੰਗ, ਨਿਊ ਮੈਕਸੀਕੋ ਦੇ ਵਿੱਚ ਵੀ ਜਾਰੀ ਕੀਤੀਆਂ ਗਈਆਂ ਹੈਗੀਆਂ ਆ। ਸੋ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ, ਜੇ ਦੇਖਿਆ ਜਾਵੇ ਤਾਂ 50 ਮਿਲੀਅਨ ਲੋਕ ਅਮਰੀਕਾ 'ਚ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਇਸ ਵੀਕਐਂਡ ਦੇ ਉੱਤੇ ਹੀਟ ਵਾਰਨਿੰਗਸ ਦੇ ਅੰਡਰ, ਹੀਟ ਐਡਵਾਈਜ਼ਰੀ ਦੇ ਅੰਡਰ ਰਹਿਣਗੇ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 38 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 66 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਮਾਰਕੀਟਸ ਜਿਹੜਾ ਹਰਜੋਤ ਸਿੰਘ ਜੀ, ਡਾਓ ਜੋਨ ਅੱਜ 200 ਤੇ 7 ਪੁਆਇੰਟ ਵੱਧ ਕੇ ਵੀਕਐਂਡ ਤੋਂ ਪਹਿਲਾਂ ਫਰਾਈਡੇ ਦੇ ਐਂਡ ਤੱਕ 44,176 ਤੇ ਕਲੋਜ਼ ਹੋਇਆ। S&P 49 ਪੁਆਇੰਟ ਵੱਧ ਕੇ 6300 ਤੇ 99 ਦੇ ਉੱਤੇ। ਨੈਸਡੈਕ 207 ਪੁਆਇੰਟ ਵੱਧ ਕੇ 21,450 ਦੇ ਉੱਤੇ। ਸੋਨੇ ਦਾ ਭਾਅ $3458 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ। 10 year yield 4.28% ਜਿਹੜੀ ਰਹੀ ਹੈ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 1,16,601, ਅਥੀਰੀਅਮ 4,013 $US ਦੇ ਬਰਾਬਰ ਚੱਲ ਰਿਹਾ ਹੈ। ਤੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਤੇ ਨਾਲ ਹੀ ਦੱਸਦੇ ਜਾਈਏ, ਅੱਜ ਸ਼ਾਮ ਦੇ ਜਿਹੜੇ ਦੀਵਾਨਾਂ ਤੋਂ ਬਾਅਦ 'ਚ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਭਾਈ ਪਿੰਦਰਪਾਲ ਸਿੰਘ ਜੀ ਦੀ ਜਿਹੜੀ ਕਥਾ ਆ, ਉਸ ਦਾ ਪ੍ਰਸਾਰਣ ਆਉਂਦੇ ਜਿਹੜੇ ਆ 1-2 ਵੀਕਸ ਦੇ ਲਈ ਆਪਾਂ ਤੁਹਾਡੇ ਲਈ ਜਿਹੜਾ ਉਹ ਪੇਸ਼ ਜਿਹੜਾ ਉਹ ਕਰਾਂਗੇ। ਸੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਦੀ ਜਿਹੜੀ ਕਥਾ ਆ ਉਹ ਆਪਾਂ ਤੁਹਾਡੇ ਲਈ ਪ੍ਰਸਾਰਿਤ ਕਰਨ ਜਾ ਰਹੇ ਹਾਂ। ਸੋ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸੰਤ ਸਿੰਘ ਜੀ ਮਸਕੀਨ ਉਹਨਾਂ ਦੀ ਜਿਹੜੀ ਕਥਾ, ਲੜੀਵਾਰ ਕਥਾ ਜਿਹੜੀ ਉਹ ਸਰਵਣ ਕੀਤੀ ਆ, ਇਸੇ ਤਰੀਕੇ ਦੇ ਨਾਲ ਆਪਾਂ ਆਉਂਦੇ 2 ਵੀਕ ਭਾਈ ਪਿੰਦਰਪਾਲ ਸਿੰਘ ਜੀ ਦੇ ਦੁਆਰਾ ਜਿਹੜੀ ਕਥਾ ਆ ਉਸ ਨੂੰ ਆਪਾਂ ਸਰਵਣ ਜਿਹੜਾ ਉਹ ਕਰਾਂਗੇ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।